मैं सुशील दोसांझ ते इस वेले ਸਿੰਘੂ ਦੀ ਜਿਹੜੀ ਮੁੱਖ ਸਟੇਜ ਹੈ ਉਹਦੇ ਨੇੜੇ ਅਸੀਂ ਖੜੇ ਹਾਂ। ਸਟੇਜ ਪਿੱਛੇ ਚੱਲ ਰਹੀ ਹੈ ਤੇ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਚਿੱਟੇ ਝੰਡੇ ਆ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਦੁਨੀਆ ਭਰ ਦੇ ਪੰਜਾਬੀਆਂ ਦੀ ਸਭ ਤੋਂ ਵੱਡੀ ਸੰਸਥਾ ਜਿਹੜੀ ਲੇਖਕਾਂ ਦੀ ਹੈ ਉਹ ਆ ਕੇਂਦਰੀ ਪੰਜਾਬੀ ਲੇਖ ਸਭਾ। ਕੇਂਦਰੀ ਪੰਜਾਬੀ ਲੇਖ ਸਭਾ ਦੇ ਕਈ ਜਥੇ ਇੱਥੇ ਪਹੁੰਚੇ ਹੋਏ ਨੇ। ਅੱਜ ਦਿੱਲੀ ਚਲੋ ਦਾ ਸੱਦਾ ਜਿਹੜਾ ਕੇਂਦਰੀ ਪੰਜਾਬੀ ਲੇਖ ਸਭਾ ਨੇ ਦਿੱਤਾ ਸੀ, ਇਹ ਜਿਹੜਾ ਜਥਾ ਹੈ ਇਸ ਜਥੇ ਦੀ ਅਗਵਾਈ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾਕਟਰ ਜੋਗਾ ਸਿੰਘ ਤੇ ਸਾਡੇ ਮੱਖਣ ਕੁਹਾਰ ਤੇ ਸੁਰਿੰਦਰਪ੍ਰੀਤ ਘਣੀਆ ਹੋਰੀ ਕਰ ਰਹੇ ਨੇ। ਹੋਰ ਬੜੇ ਲੇਖਕ ਸ਼ਾਮਲ ਨੇ ਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਕਿਸਾਨਾਂ ਦੇ ਇਸ ਦੁੱਖ ਦੇ ਵਿੱਚ ਇਹ ਵੀ ਸ਼ਾਮਲ ਹੋਣ ਆਏ ਨੇ। ਕੀ ਦੁੱਖ ਨੇ ਕਿਸਾਨਾਂ ਦੇ ਤੇ ਇਹਨਾਂ ਦੁੱਖਾਂ ਨੂੰ ਕਿਵੇਂ ਸਮਝਦੇ ਨੇ। ਸਾਡੇ ਨਾਲ ਮੱਖਣ ਕੁਹਾਰ ਨੇ, ਗੁਰਦਾਸਪੁਰ ਤੋਂ ਆਏ ਨੇ, ਪੰਜਾਬੀ ਦੇ ਵੱਡੇ ਲੇਖਕ ਨੇ, ਕੇਂਦਰੀ ਪੰਜਾਬੀ ਲੇਖ ਸਭਾ ਦੇ ਆਗੂ ਨੇ ਮੱਖਣ ਸਿੰਘ ਕੁਹਾਰ। ਤੇ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਮੁੱਚੇ ਲੇਖਕ, ਸਮੁੱਚੇ ਕਲਾਕਾਰ, ਬੁੱਧੀਜੀਵੀ ਅਸੀਂ ਇਸ ਕਿਸਾਨੀ ਲਹਿਰ ਦੀ, ਕਿਸਾਨੀ ਦੀ ਜਿਹੜੀ ਜਦੋਜਹਿਦ ਚੱਲ ਰਹੀ ਆ ਕੋਲਹਿੰਦ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਹੇਠ ਅਸੀਂ ਉਹਦਾ ਪੁਰਜੋਰ ਸਮਰਥਨ ਕਰਨੇ ਆ। ਤੇ ਅਸੀਂ ਇਸ ਗੱਲ ਦੇ ਨਾਲ ਇਹਦੀ ਹਮਾਇਤੀ ਆ ਵੀ ਤਿੰਨੇ ਕਾਲੇ ਕਾਨੂੰਨ ਬਹੁਤ ਲੋਕਾਂ ਦੇ ਵਿਰੋਧੀ ਨੇ, ਕਿਸਾਨ ਵਿਰੋਧੀ ਨੇ, ਕਿਸਾਨੀ ਨੂੰ ਮਾਰਨ ਵਾਲੇ ਨੇ, ਕਿਸਾਨੀ ਤੋਂ ਜ਼ਮੀਨਾਂ ਖੋਹਣ ਵਾਲੇ ਨੇ। ਇਹ ਹਰ ਹਾਲਤ ਵਿੱਚ ਵਾਪਸ ਹੋਣੇ ਚਾਹੀਦੇ ਆ। ਇਹਦੇ ਨਾਲ ਹੀ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਆ MSP ਇਹਨੂੰ ਕਾਨੂੰਨੀ ਰੂਪ ਦਿੱਤਾ ਜਾਣਾ ਚਾਹੀਦਾ ਵਾ, ਵਰਨਾ ਕੋਈ ਚੀਜ਼ ਖਰੀਦੀ ਨਹੀਂ ਜਾਂਦੀ। ਕੌਡੀਆਂ ਦੇ ਭਾਅ ਸਾਡੇ ਕੋਲ ਜਾਂਦੀ ਆ, ਸਰਕਾਰ ਖਰੀਦੀ ਨਹੀਂ। ਸਾਨੂੰ ਕਹਿੰਦੇ ਆ, ਕਿਸਾਨਾਂ ਨੂੰ ਕਹਿੰਦੇ ਆ ਤੁਸੀਂ ਝੋਨਾ ਨਾ ਲਾਓ, ਕਣਕ ਨਾ ਲਾਓ। ਉਹ ਕਿਸਾਨ ਕਿੱਥੇ ਜਾਣ ਜਦੋਂ ਕਿ ਸਾਡੇ ਖਰੀਦਣ ਦੀ ਕੋਈ ਗਰੰਟੀ ਨਹੀਂ ਗੀ। ਇਸ ਕਰਕੇ ਬਹੁਤ ਧੱਕਾ ਕਿਸਾਨਾਂ ਨਾਲ ਹੋ ਰਿਹਾ ਵਾ। ਅਸੀਂ ਇਸ ਦੀ ਹਮਾਇਤ ਕਰਨੇ ਆ, ਇਸ ਘੋਲ ਦੀ ਅਸੀਂ ਆਸ ਕਰਨੇ ਆ ਵੀ ਹਰ ਹਾਲਤ ਵਿੱਚ ਜੰਗ ਜਿੱਤੀ ਜਾਊਗੀ ਤੇ ਜਿੱਤਣ ਦੀ ਕਿ ਇੱਥੇ ਡਟੇ ਰਵਾਂਗੇ। ਅਸੀਂ ਵੀ ਨਾਲ ਰਵਾਂਗੇ। ਪਹਿਲਾਂ ਵੀ ਅਸੀਂ ਜਦੋਂ ਤੋਂ ਸ਼ੁਰੂ ਕੀਤਾ ਸੰਘਰਸ਼ ਨਾਲ ਸਮਰਥਨ ਕਰ ਰਹੇ ਹਾਂ ਲੇਖਕ ਸਾਰੇ ਕੇਂਦਰੀ ਪੰਜਾਬੀ ਲੇਖ ਸਭਾ ਵੱਲੋਂ, ਤੇ ਹੁਣ ਵੀ ਨਾਲ ਸਾਡਾ ਸਮਰਥਨ ਵਾ। ਅੱਜ ਸਮਰਥਨ ਦੇਣ ਵਾਸਤੇ ਵੱਡੇ ਅੱਜ ਪਹਿਲੇ ਨਵੇਂ ਸਾਲ ਦੇ ਉੱਤੇ ਵਿਸ਼ੇਸ਼ ਤੌਰ ਤੇ ਸਾਰੀ ਟੀਮ ਇੱਥੇ ਪਹੁੰਚੇ ਆ। ਧੰਨਵਾਦ। ਮੱਖਣ ਕੁਹਾੜ ਉਹਨਾਂ ਨੂੰ ਤੁਸੀਂ ਸੁਣਿਆ। ਆ ਜਾਓ ਨਿਰੂਪਮਾ ਦੱਤ ਵੀ ਸਾਡੇ ਬਹੁਤ ਵੱਡੇ, ਹਾਂਜੀ ਇੱਕ ਸੈਕਿੰਡ ਲਈ ਨਿਰੂਪਮਾ, ਹਾਂਜੀ ਨਿਰੂਪਮਾ ਦੱਤ ਹੋਰੀ ਵੀ ਸਾਡੇ ਨਾਲ, ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਇੱਕ ਸੈਕਿੰਡ ਰੁਕ ਲਓ। ਨਿਰੂਪਮਾ ਜੀ, ਤੁਸੀਂ ਬਹੁਤ ਵੱਡੇ ਸਾਡੇ ਲੇਖਕ ਹੋ, ਪੱਤਰਕਾਰ ਹੋ, ਤੁਸੀਂ ਇਸ ਅੰਦੋਲਨ ਨੂੰ ਕਿੱਦਾਂ ਦੇਖ ਰਹੇ ਹੋ, ਕਿਵੇਂ ਸਮਝ ਰਹੇ ਹੋ? ਥੋੜੀ ਆਵਾਜ਼ ਉੱਚੀ ਰੱਖੋ। ਇਹ ਅੰਦੋਲਨ ਇੱਕ ਹੱਕ ਦੀ ਆਵਾਜ਼ ਹੈ। ਜਿਹੜੇ ਹੱਕ ਖੋਏ ਜਾ ਰਹੇ ਨੇ ਉਹਨਾਂ ਨੂੰ ਰੱਖਣ ਦੀ ਆਵਾਜ਼ ਹੈ। ਔਰ ਇਹ ਅੰਦੋਲਨ ਇਸ ਵੇਲੇ ਸਾਰੇ ਮੁਲਕ ਨੂੰ ਇੱਕ ਦਿਸ਼ਾ ਦੇ ਰਿਹਾ ਹੈ। ਔਰ ਪੰਜਾਬ ਤੋਂ ਜਿਹੜੀ ਇਹ ਲਹਿਰ ਉੱਠੀ ਹੈ ਇਹ ਬਹੁਤ ਦੂਰ ਤੱਕ ਜਾਏਗੀ। ਬਹੁਤ ਮਿਹਰਬਾਨੀ ਨਿਰੂਪਮਾ ਜੀ। ਸਾਡੇ ਨਾਲ ਭਾਸ਼ਾ ਵਿਗਿਆਨੀ ਡਾਕਟਰ ਜੋਗਾ ਸਿੰਘ ਨੇ। ਡਾਕਟਰ ਜੋਗਾ ਸਿੰਘ ਪੰਜਾਬੀ ਭਾਸ਼ਾ ਤੇ ਜਿਹੜੀਆਂ ਬਾਕੀ ਜਿਹੜੀਆਂ ਸਥਾਨਕ ਭਾਸ਼ਾਵਾਂ ਹੈ ਉਸ ਅੰਦੋਲਨ ਦੇ ਪੰਜਾਬ ਦੇ ਵੱਡੇ ਚਿਹਰੇ ਨੇ। ਕੇਂਦਰੀ ਪੰਜਾਬੀ ਲੇਖ ਸਭਾ ਦੇ ਇਹ ਸੀਨੀਅਰ ਮੀਤ ਪ੍ਰਧਾਨ ਨੇ ਲਗਾਤਾਰ ਦੂਜੀ ਵਾਰੀ। ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਡਾਕਟਰ ਸਾਹਿਬ ਵੀ ਕਿਸਾਨ ਦੀ ਤਾਂ ਪ੍ਰੋਬਲਮ ਮੰਨ ਲਈ, ਕਿਸਾਨ 3 ਖੇਤੀ ਕਾਨੂੰਨ ਆ ਗਏ, ਪਰਾਲੀ ਵਾਲਾ ਚਲੋ ਦੂਜਾ ਤੀਜਾ ਥੋੜਾ ਮੰਨ ਗਈ ਆ ਸਰਕਾਰ। ਲੇਖਕ ਦੀ ਕੀ ਸਮੱਸਿਆ? ਲੇਖਕ ਕਿਉਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੈ? ਵੇਖੋ, ਪੰਜਾਬ ਦੇ ਲੇਖਕ ਨੂੰ ਔਰ ਪੰਜਾਬੀ ਦੇ ਲੇਖਕ ਨੂੰ ਇਹ ਮਾਣ ਜਾਂਦਾ ਹੈ ਕਿ ਉਹ ਹਮੇਸ਼ਾ ਹੀ ਮਨੁੱਖਤਾ ਲਈ, ਸੱਚਾਈ ਲਈ, ਹੱਕਾਂ ਲਈ, ਕਿਰਤ ਲਈ, ਸਾਂਝ ਲਈ, ਪ੍ਰੇਮ ਲਈ, ਸ਼ਾਂਤੀ ਲਈ, ਭਾਈਚਾਰੇ ਲਈ ਜਦੋਂ ਵੀ ਵੱਡੀਆਂ ਜਿਹੜੀਆਂ ਚੁਣੌਤੀਆਂ ਪੈਦਾ ਹੋਈਆਂ ਨੇ ਤੇ ਉਹ ਸਾਹਮਣੇ ਮੈਦਾਨ 'ਚ ਆਇਆ ਹੈ। ਪੰਜਾਬ ਦੇ ਲੇਖਕ ਨੂੰ ਗੁੜਤੀ ਹੈ ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੇਂ ਤਬ ਜੂਝ ਮਰੋ। ਇਹ ਉਹ ਲੇਖਕ ਹੈ। ਲੇਖਕ ਇਹ ਸਮਝ ਰਿਹਾ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹ ਤਾਂ ਇੱਕ ਵੱਡੀ ਬਿਮਾਰੀ ਦਾ ਲੱਛਣ ਨੇ। ਵੱਡੀ ਬਿਮਾਰੀ ਇਹ ਵੇ ਕਿ ਜਿਹੜੀ ਪਿਛਲੇ 40-50 ਸਾਲਾਂ ਤੋਂ ਜਿਸ ਹਿਸਾਬ ਦੇ ਨਾਲ ਦੁਨੀਆ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਦੀਆਂ ਨੀਤੀਆਂ ਆਰਥਿਕ, ਰਾਜਸੀ, ਸਮਾਜੀ, ਭਾਸ਼ਾਈ ਸਾਰੀਆਂ ਬਣਾਈਆਂ ਜਾ ਰਹੀਆਂ ਨੇ, ਉਹਦੇ ਵਿੱਚੋਂ ਮਨੁੱਖ ਨੂੰ, ਮਨੁੱਖਤਾ ਨੂੰ, ਕਿਰਤ ਨੂੰ, ਮਿਹਨਤੀ ਨੂੰ, ਮਜ਼ਦੂਰ ਨੂੰ, ਕਿਸਾਨ ਨੂੰ, ਸਾਰੇ ਕਾਸੇ ਨੂੰ ਖਾਰਿਜ ਕਰ ਦਿੱਤਾ ਗਿਆ। ਔਰ ਕੁਝ ਦੁਨੀਆ ਦੇ ਜਿਹੜੇ ਹਲਕਾਏ ਹੋਏ ਬੰਦੇ ਨੇ, ਪੂੰਜੀ ਹਲਕਾਈ ਹੋਈ ਪੂੰਜੀ ਦੇ ਹਵਾਲੇ ਸਭ ਕੁਝ ਕਰਕੇ ਔਰ ਉਹਦੇ ਨਤੀਜੇ ਵਜੋਂ ਸਾਰੀ ਰਾਜਸੀ ਤਾਕਤ, ਸਾਰੀ ਕੁਝ ਕੁ ਹੱਥਾਂ 'ਚ 2-4 ਬੰਦਿਆਂ ਦੇ ਹੱਥਾਂ 'ਚ ਜਿਹੜੀ ਤਾਨਾਸ਼ਾਹੀ ਜਿਹੜੀ ਇਹ ਕਾਇਮ ਕਰਨ ਦੀ ਜਿਹੜਾ ਰੁਝਾਨ ਹੈ ਉਹ ਹੁਣ ਇਸ ਪੜਾਅ 'ਤੇ ਪਹੁੰਚ ਗਿਆ ਹੈ ਕਿ ਜੇ ਅੱਜ ਉਸ ਨੂੰ ਮੋੜਾ ਨਾ ਪਾਇਆ ਗਿਆ ਤੇ ਫਿਰ ਇਸ ਮਨੁੱਖਤਾ ਲਈ, ਸਾਡੀ ਧਰਤੀ ਦੇ ਲਈ,
ਧਰਤੀ ਦੀ ਹੋਂਦ ਲਈ, ਕੁਦਰਤ ਦੀ ਹੋਂਦ ਲਈ, ਮਨੁੱਖਤਾ ਦੀ ਹੋਂਦ ਲਈ ਫਿਰ ਸ਼ਾਇਦ ਸਭ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸੇ ਕਰਕੇ ਅਸੀਂ ਕਿਸਾਨ ਭਰਾਵਾਂ ਦਾ ਇਸ ਗੱਲ ਲਈ ਧੰਨਵਾਦ ਵੀ ਕਰਨੇ ਆ ਕਿ ਉਹਨਾਂ ਨੇ ਸਾਰੀ ਮਨੁੱਖਤਾ ਨੂੰ ਇੱਕ ਜਾਗ ਲਾ ਦਿੱਤੀ ਹੈ ਵੀ ਮਨੁੱਖਤਾ ਉਸ ਪੜਾਅ ਤੇ ਆਣ ਖਲੋਤੀ ਹੈ ਕਿ ਜਦੋਂ ਜੇ ਅਸੀਂ ਅੱਜ ਘਰਾਂ ਤੋਂ ਬਾਹਰ ਨਿਕਲ ਕੇ ਮਨੁੱਖ ਦੀ ਹੋਣੀ ਮਨੁੱਖਤਾ ਦੇ ਹੱਥ, ਮਨੁੱਖ ਦੇ ਹੱਥ ਨਾ ਕੀਤੀ, ਮਨੁੱਖਤਾ ਦੀ ਹੋਣੀ ਮਨੁੱਖ ਦੇ ਹੱਥ, ਕਿਰਤੀ ਦੇ ਹੱਥ, ਮਜ਼ਦੂਰ ਦੇ ਹੱਥ, ਕਿਸਾਨ ਦੇ ਹੱਥ, ਸਾਂਝੀਵਾਲਤਾ ਦੇ ਹੱਥ ਨਾ ਕੀਤੀ ਤਾਂ ਫਿਰ ਇਹ ਜਿਹੜੇ ਸਮਾਜ ਹੈ ਇਹ ਬਹੁਤ ਗਲਿਆ ਸੜਿਆ ਇੱਕ ਬਹੁਤ ਹੀ ਪਸ਼ੂ ਵਰਗਾ ਸਮਾਜ ਬਣ ਜਾਏਗਾ। ਉਸ ਚੁਣੌਤੀ ਨੂੰ ਸਾਹਮਣੇ ਲੈ ਕੇ ਲਿਖਾਰੀ ਅੱਜ ਜਿਹੜੇ ਸਿਰਿਆ ਦੇਣ ਆਏ ਰਹੇ। ਬਹੁਤ ਮਿਹਰਬਾਨੀ ਡਾਕਟਰ ਜੋਗਾ ਸਿੰਘ ਜੀ। ਅਸੀਂ ਬਹੁਤੀ ਲੰਬੀ ਗੱਲਬਾਤ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਇੱਥੇ ਬਹੁਤ ਜੈਮਰ ਲੱਗੇ ਹੋਏ ਨੇ ਤੇ ਵੱਡੀਆਂ ਫਾਈਲਸ ਜਿਹੜੀਆਂ ਜਾਂਦੀਆਂ ਨਹੀਂ ਹੈਗੀਆਂ। ਆਖਰੀ ਗੱਲ ਬਾਕੀ ਠਹਿਰ ਕੇ ਬਾਕੀ ਦੋਸਤਾਂ ਨਾਲ ਵੀ ਕਰਾਂਗੇ। ਆਖਰੀ ਗੱਲ, ਤੁਸੀਂ ਪ੍ਰਧਾਨ ਹੋ ਦਰਸ਼ਨ ਬੁੱਟਰ ਜੀ, ਪੰਜਾਬੀ ਦੇ ਵੱਡੇ ਕਵੀ ਵੀ ਹੋ, ਤੁਸੀਂ ਪਿੰਡਾਂ 'ਚ ਬੜਾ ਕੁਝ ਦੇਖਿਆ, ਕਿਸਾਨ ਮੰਡੀ 'ਚ ਕਿਵੇਂ ਰੁਲਦਾ, ਤੁਹਾਡਾ ਤਜਰਬਾ ਕੀ ਕਹਿੰਦਾ ਹੈ ਤੇ ਕੇਂਦਰੀ ਪੰਜਾਬੀ ਲੇਖ ਸਭਾ ਵੱਲੋਂ ਇੱਥੇ ਆਉਣ ਦੇ ਤੁਹਾਡਾ ਮਕਸਦ ਕੀ ਹੈ? ਅੱਜ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬੈਨਰ ਹੇਠ ਪੰਜਾਬ ਦੇ ਲੇਖਕ, ਦੇਸ਼ ਦੇ ਲੇਖਕ ਦਿੱਲੀ ਦੇ ਸਾਰੇ ਬਾਰਡਰਾਂ ਤੇ ਅੱਜ ਪਹੁੰਚੇ ਹਾਂ ਆਪਣੀਆਂ ਕਲਮਾਂ ਲੈ ਕੇ। ਇਹ ਉਹ ਕਲਮਾਂ ਨੇ ਪੰਜਾਬ ਦੀਆਂ ਜਿਨ੍ਹਾਂ ਨੇ ਇਸ ਕਿਸਾਨ ਅੰਦੋਲਨ ਨੂੰ ਸਾਰੀ ਦੁਨੀਆ ਤੱਕ ਪਹੁੰਚਾਇਆ ਹੈ। ਇਹ ਉਹ ਕਲਮਾਂ ਨੇ ਜਿਨ੍ਹਾਂ ਨੇ ਤੁਹਾਨੂੰ ਵੱਡੇ ਵੱਡੇ ਆਰਟੀਕਲ ਅਖਬਾਰਾਂ ਦੇ ਵਿੱਚ ਪੇਸ਼ ਕਰਕੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਤੁਹਾਨੂੰ ਵੀ ਜਾਗਰਤ ਕੀਤਾ ਅਤੇ ਕਰ ਰਹੇ ਨੇ। ਇਹ ਉਹ ਕਲਮਾਂ ਨੇ ਜਿਨ੍ਹਾਂ ਨੇ WhatsApp ਦੇ ਉੱਪਰ, Facebook ਦੇ ਉੱਪਰ ਬਹੁਤ ਕੁਝ ਇਹਨਾਂ ਕਾਲੇ ਕਾਨੂੰਨਾਂ ਦੀਆਂ ਪਰਤਾਂ ਫਰੋਲੀਆਂ ਨੇ ਔਰ ਤੁਹਾਨੂੰ ਜਾਗਰੂਕ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਇਹ ਹੁਣ ਮੈਂ ਇਹ ਸਮਝਦਾ ਹਾਂ ਕਿ ਇਹ ਸੰਘਰਸ਼ ਸਿਰਫ ਕਿਸਾਨਾਂ ਦਾ ਨਹੀਂ ਹੈ, ਇਹ ਸਾਡੇ ਸਮੁੱਚੇ ਸਮਾਜ ਦਾ, ਸਾਡੇ ਭਾਈਚਾਰੇ ਦਾ, ਇਹ ਸਮੁੱਚੀ ਮਾਨਵਤਾ ਦਾ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ, ਇਹਨਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਵੱਡਾ ਸੰਘਰਸ਼ ਹੈ, ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼। ਅਸੀਂ ਸੱਚਮੁੱਚ ਇਹ ਸਾਨੂੰ ਵਾਰ-ਵਾਰ ਕਹਿੰਦੇ ਨੇ ਕਿ ਤੁਸੀਂ ਕੀ ਮੰਗਦੇ ਹੋ, ਤੁਸੀਂ ਸਾਡੇ ਕੋਲੋਂ ਕੀ ਮੰਗਦੇ ਹੋ, ਤੁਹਾਡੀਆਂ ਮੰਗਾਂ ਕੀ ਨੇ। ਅਸੀਂ ਸਿਰਫ ਇਹ ਨਹੀਂ ਕਹਿ ਰਹੇ ਕਿ ਸਾਡੀ ਕੋਈ ਮੰਗ ਨਹੀਂ, ਸਾਡੀ ਸਿਰਫ ਇਹੀ ਮੰਗ ਹੈ ਕਿ ਜੋ ਕੁਝ ਸਾਨੂੰ ਤੁਸੀਂ ਦੇ ਰਹੇ ਹੋ ਉਹ ਅਸੀਂ ਨਹੀਂ ਲੈਣਾ, ਉਹ ਬਿਲਕੁਲ ਨਹੀਂ ਲੈਣਾ। ਜੋ ਕੁਝ ਸਾਨੂੰ ਦੇਣਾ ਚਾਹੁੰਦੇ ਹੋ ਅਸੀਂ ਉਹ ਬਿਲਕੁਲ ਨਹੀਂ ਲੈਣਾ। ਤੇ ਦੂਸਰੀ ਗੱਲ ਮੈਂ ਜੋ ਕਹਿਣਾ ਖਾਸ ਕਰਕੇ ਕਿ ਬੜੀ ਸ਼ਾਂਤੀ ਬਣਾ ਕੇ ਰੱਖਣੀ ਹੈ। ਮੋਰਚਾ ਆਪਾਂ ਨੇ ਜਿੱਤ ਲਿਆ ਤੇ ਸਾਰਾ ਸਮਾਜ, ਸਾਰੇ ਮਜ਼ਦੂਰ, ਲੇਖਕ, ਕਲਾਕਾਰ ਸਭ ਸਾਡੇ ਨਾਲ ਨੇ। ਮੈਂ ਧੰਨਵਾਦੀ ਹਾਂ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜੇ ਸਮੂਹ ਲੇਖਕਾਂ ਦਾ ਜਿਨ੍ਹਾਂ ਨੇ ਦੁਨੀਆ 'ਚ ਹੋਕਾ ਦਿੱਤਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਬੜੀ ਮਿਹਰਬਾਨੀ। ਬਹੁਤ ਮਿਹਰਬਾਨੀ। ਦਰਸ਼ਨ ਬੁੱਟਰ ਹੋਰਾਂ ਨੇ ਗੱਲ ਦੱਸੀ ਹੈ, ਇਹ ਹੋਂਦ ਦੀ ਲੜਾਈ ਹੈ, ਇਸੇ ਕਰਕੇ ਕਲਾਕਾਰ ਤੇ ਕਲਮਕਾਰ ਵੀ ਇਹਦੇ 'ਚ ਸ਼ਾਮਲ ਹੈ। ਇਹ ਸਾਡੀਆਂ ਫਸਲਾਂ ਦੇ ਨਾਲ ਨਾਲ ਨਸਲਾਂ ਦੀ ਲੜਾਈ ਹੈ। ਮੈਂ ਸੁਸ਼ੀਲ ਦੋਸਾਂਝ, ਕੈਮਰੇ ਤੇ ਮੇਰੇ ਨਾਲ ਕਮਲ ਦੋਸਾਂਝ। ਮਿਹਰਬਾਨੀ, ਸ਼ੁਕਰੀਆ। ਪਹਿਲਾਂ ਇਤਿਹਾਸੀ ਵਿਚਾਰ ਤਾਂ ਕਰ ਲੈਂਦੇ ਮਗਰ ਹੱਥ ਵਾਲਾ ਬਈ ਬਣਾ ਲਓ ਸਾਰੇ ਜਿੰਨਗਾ ਲਿਆ ਕਰੋ ਮੂੰਹ ਤੇ ਅੰਗੇ ਸਾਰਾ ਮੂੰਹ ਨਾ ਅਕਾਲ ਕੀ ਆਗਿਆ ਪਈ ਅਕਾਲ ਕੀ ਆਗਿਆ ਪਈ ਅਕਾਲ ਕੀ ਅਕਾਲ ਕੀ ਆਗਿਆ ਪਈ ਅਕਾਲ ਕੀ ਆਗਿਆ ਪਈ ਅਕਾਲ ਕੀ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ 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 ਸਭ ਸਿੱਖਣ ਕੋ ਹੁਕਮ ਹੈ 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 ਸਭ ਸਿੱਖਣ ਕੋ
ਚਲੋ ਬਾਈ ਚੜ ਜਾ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਕੋਚ ਹੈ 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 ਖੋਜ ਸ਼ਬਦ ਮੈਂ ਲੈ ਜੀ ਖੋਜ ਸ਼ਬਦ ਮੈਂ ਲੈ ਖੋਜ ਸ਼ਬਦ ਮੈਂ ਲੈ ਖੋਜ ਸ਼ਬਦ ਮੈਂ ਲੈ ਖੋਜ ਸ਼ਬਦ ਮੈਂ ਲੈ ਜੀ ਖੋਜ ਸ਼ਬਦ ਮੈਂ ਲੈ ਖੋਜ ਸ਼ਬਦ ਮੈਂ ਲੈ ਖੋਜ ਸ਼ਬਦ ਮੈਂ ਲੈ ਪਾਲਕ ਵਿੱਚ ਸਵਾਰ ਸਤਿਗੁਰੂ ਜਾ ਰਹੇ ਨੇ ਭਾਗਾਂ ਵਾਲੇ ਅੱਗਿਓਂ ਦਰਸ਼ਨ ਪਾ ਰਹੇ ਨੇ ਪਾਲਕ ਵਿੱਚ ਸਵਾਰ ਸਤਿਗੁਰੂ ਜਾ ਰਹੇ ਨੇ ਭਾਗਾਂ ਵਾਲੇ ਅੱਗਿਓਂ ਦਰਸ਼ਨ ਪਾ ਰਹੇ ਨੇ ਪਾਲਕ ਵਿੱਚ ਸਵਾਰ ਸਤਿਗੁਰੂ ਜਾ ਰਹੇ ਨੇ ਭਾਗਾਂ ਵਾਲੇ ਅੱਗਿਓਂ ਦਰਸ਼ਨ ਪਾ ਰਹੇ ਨੇ ठंडा जाके हाथ में ठंडा जाके हाथ में ठंडा जाके हाथ में ठंडा जाके हाथ में ठंडा जाके हाथ